ਆਸਟ੍ਰੇਲੀਆ ਦੇ ਸੂਬੇ ਕੁਈਨਜ਼ਲੈਂਡ ਦੇ ਵਿੱਚ ਅਜੇ ਵੀ ਹੜ੍ਹਾਂ ਦਾ ਕਹਿਰ ਜਾਰੀ ਹੈ। ਆਸਟ੍ਰੇਲੀਆ ਦਾ ਤੀਜਾ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਬ੍ਰਿਸਬੇਨ ਭਾਰੀ ਮੀਂਹ ਤੋਂ ਬਾਅਦ ਪਾਣੀ ਵਿੱਚ ਡੁੱਬ ਗਿਆ ਹੈ। ਪੂਰਬੀ ਤੱਟ ਦੇ ਖੇਤਰਾਂ ਵਿੱਚ ਆਏ ਹੜ੍ਹ ਕਾਰਨ ਹੁਣ ਤੱਕ 7 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। 2011 ਤੋਂ ਬਾਅਦ ਬ੍ਰਿਸਬੇਨ ਅਤੇ ਇਸ ਦੇ ਨੇੜਲੇ ਇਲਾਕਿਆਂ 'ਚ ਆਇਆ ਇਹ ਸਭ ਤੋਂ ਭਿਆਨਕ ਹੜ੍ਹ ਹੈ। ਉਸ ਸਾਲ ਭਾਰੀ ਮੀਂਹ ਕਾਰਨ 2.6 ਮਿਲੀਅਨ ਦੀ ਆਬਾਦੀ ਵਾਲਾ ਸ਼ਹਿਰ ਪਾਣੀ ਵਿੱਚ ਡੁੱਬ ਗਿਆ ਸੀ ਅਤੇ ਇਸ ਨੂੰ ਇੱਕ ਸਦੀ ਦੀ ਘਟਨਾ ਦੱਸਿਆ ਗਿਆ ਸੀ। ਕੁਈਨਜ਼ਲੈਂਡ ਪੁਲਿਸ ਨੇ ਕੱਲ੍ਹ ਕਿਹਾ ਕਿ ਬ੍ਰਿਸਬੇਨ ਵਿੱਚ ਇੱਕ 59 ਸਾਲਾ ਵਿਅਕਤੀ ਐਤਵਾਰ ਨੂੰ ਪੈਦਲ ਇੱਕ ਛੋਟੀ ਨਦੀ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਡੁੱਬ ਗਿਆ। ਕੁਈਨਜ਼ਲੈਂਡ ਐਮਰਜੈਂਸੀ ਸੇਵਾ ਨੇ ਬ੍ਰਿਸਬੇਨ ਦੇ ਦੱਖਣ ਵਿੱਚ ਗੋਲਡ ਕੋਸਟ ਸ਼ਹਿਰ ਦੇ ਕੁਝ ਹਿੱਸਿਆਂ ਵਿੱਚ ਘਾਤਕ ਹੜ੍ਹ ਦੀ ਚੇਤਾਵਨੀ ਜਾਰੀ ਕੀਤੀ ਹੈ। ਕਈ ਲੋਕਾਂ ਦੇ ਘਰ ਬਿਲਕੁਲ ਤਬਾਹ ਹੋ ਗਏ, ਕਈਆਂ ਦੇ ਘਰ ਹੜ੍ਹਾਂ ਦੇ ਵਿੱਚ ਵਹਿ ਗਏ ਅਤੇ ਕਈ ਲੋਕ ਆਪਣੇ ਘਰ ਦੀਆਂ ਛੱਤਾਂ ਤੇ ਖੜੇ ਦਿਖਾਈ ਦਿੱਤੇ। ਕੁਈਨਜ਼ਲੈਂਡ ਐਮਰਜੈਂਸੀ ਸੇਵਾ ਨੇ ਬ੍ਰਿਸਬੇਨ ਦੇ ਦੱਖਣ ਵਿੱਚ ਗੋਲਡ ਕੋਸਟ ਸ਼ਹਿਰ ਦੇ ਕੁਝ ਹਿੱਸਿਆਂ ਵਿੱਚ ਘਾਤਕ ਹੜ੍ਹ ਦੀ ਚੇਤਾਵਨੀ ਜਾਰੀ ਕੀਤੀ ਹੈ। ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਦੀ ਸਲਾਹ ਦਿੱਤੀ ਗਈ ਹੈ। ਕੁਈਨਜ਼ਲੈਂਡ ਫਾਇਰ ਐਂਡ ਐਮਰਜੈਂਸੀ ਸਰਵਿਸ ਨੇ ਕਿਹਾ ਕਿ ਇਸ ਦਾ ਕਈ ਖੇਤਰਾਂ ਨਾਲ ਸੰਪਰਕ ਟੁੱਟ ਗਿਆ ਹੈ। ਹੜ੍ਹ ਕਾਰਨ ਸਾਰੀਆਂ 7 ਮੌਤਾਂ ਕੁਈਨਜ਼ਲੈਂਡ ਰਾਜ ਵਿੱਚ ਹੋਈਆਂ। ਸੋਮਵਾਰ ਤੱਕ ਬ੍ਰਿਸਬੇਨ ਦੇ ਉਪਨਗਰਾਂ ਵਿੱਚ 2145 ਘਰਾਂ ਤੋਂ ਵੱਧ ਅਤੇ 2356 ਤੋਂ ਵੱਧ ਦੁਕਾਨਾਂ ਵਿੱਚ ਪਾਣੀ ਭਰ ਗਿਆ ਅਤੇ ਪਾਣੀ ਦਾ ਪੱਧਰ ਹੋਰ ਵੱਧ ਰਿਹਾ ਹੈ, ਜਿਸ ਨਾਲ ਲਗਭਗ 10,827 ਤੋਂ ਵੱਧ ਜਾਇਦਾਦਾਂ ਦੇ ਅੰਸ਼ਕ ਤੌਰ ਤੇ ਡੁੱਬਣ ਦਾ ਖਤਰਾ ਹੈ। ਬ੍ਰਿਸਬੇਨ ਦੇ ਲਾਰਡ ਮੇਅਰ ਐਡਰੀਨ ਸਕਰੀਨਰ ਨੇ ਕਿਹਾ ਕਿ ਇਸ ਵਾਰ ਦਾ ਹੜ੍ਹ 2011 ਦੇ ਹੜ੍ਹ ਨਾਲੋਂ ਵੱਖਰਾ ਸੀ ਕਿਉਂਕਿ ਇਸ ਖੇਤਰ ਵਿੱਚ 5 ਦਿਨਾਂ ਤੋਂ ਮੀਂਹ ਪੈ ਰਿਹਾ ਸੀ, ਜਦਕਿ 2011 ਵਿੱਚ ਬ੍ਰਿਸਬੇਨ ਨਦੀ ਦੇ ਵਧਣ ਤੋਂ ਕਈ ਦਿਨ ਪਹਿਲਾਂ ਮੀਂਹ ਰੁਕ ਗਿਆ ਸੀ। ਇਸ ਵਾਰ ਹੜ੍ਹਾਂ ਅਤੇ ਮੀਂਹ ਦੇ ਕਾਰਨ ਪ੍ਰਭਾਵਿਤ ਹੋਈਆਂ ਜਾਇਦਾਦਾਂ ਘਰਾਂ ਦਾ ਕਾਫੀ ਵੱਡਾ ਵੇਰਵਾ ਹੈ। ਇਹ ਆਉਣ ਵਾਲੇ ਵਕਤ ਵਿੱਚ ਪਤਾ ਚੱਲੇਗਾ ਕਿ ਹੋਰ ਕੁਈਨਜ਼ਲੈਂਡ ਦੇ ਵਿੱਚ ਕਿੰਨੇ ਘਰ ਅਤੇ ਹੋਰ ਕਿੰਨੇ ਲੋਕਾਂ ਦਾ ਨੁਕਸਾਨ ਹੋਇਆ ਹੈ।